भारतीय हुकूमत जिहड़ी है वो आपदी आवाम नूं जिन्ना लुटदी है ਉਹਦਾ कम से कम हिसाब तो दे। ਜਿਹੜਾ ਇੰਨਾ ਪੈਸਾ ਇਕੱਠਾ ਹੋਇਆ ਸੀ ਇੰਨੇ ਸਾਲਾਂ ਤੋਂ ਰਾਮ ਮੰਦਿਰ ਦੀ ਤਾਮੀਰ ਦੇ ਨਾਮ ਦੇ ਉੱਤੇ ਉਹ ਗਿਆ ਕਿੱਧਰਲੇ ਪਾਸੇ। ਇੰਨੇ ਕਰੋੜਾਂ ਲੋਕਾਂ ਨੇ ਆਪਦੇ ਅਕੀਦੇ ਦੇ ਕਰਕੇ ਆਪਦੇ ਇਤਮਾਦ ਦੇ ਕਰਕੇ ਤੁਹਾਨੂੰ 1-1 ਰੁਪਈਆ ਕਰਕੇ ਚੰਦਾ ਦਿੱਤਾ। ਤੁਸੀਂ ਉਹ ਚੰਦੇ ਦੇ ਨਾਲ ਕੀ ਕੀਤਾ? ਆਪਦੇ ਕਿਸੇ ਧੀ ਭੈਣ ਦਾ ਵਿਆਹ ਕਰ ਲਿਆ? ਕੀਤਾ ਕੀ ਹੈ? ਲੱਖਾਂ ਲੋਕ ਇਸ ਤਹਿਰੀਕ ਦੇ ਵਿੱਚ ਜਜ਼ਬਾਤੀ ਤੌਰ ਦੇ ਉੱਤੇ ਜੁੜੇ ਰਹੇ। ਹਜ਼ਾਰਾਂ ਇਜਤਮਾਤ ਵੀ ਹੋਏ, ਰੈਲੀਆਂ ਵੀ ਕੱਢੀਆਂ ਗਈਆਂ ਔਰ ਆਖਿਰਕਾਰ ਇਹ ਜਿਹੜਾ ਰਾਮ ਮੰਦਿਰ ਹੈ ਉਹ ਤਾਮੀਰ ਹੋਇਆ। ਜਿਹੜਾ ਇਹ ਪੈਸਾ ਰਾਮ ਮੰਦਿਰ ਵਾਸਤੇ ਇਕੱਠਾ ਕੀਤਾ ਇਹਦੀ ਸ਼ਫਾਫੀਅਤ ਇਹ ਕਿੱਥੇ ਇਸਤੇਮਾਲ ਹੋਇਆ? ਆਪੋਜੀਸ਼ਨ ਜਮਾਤਾਂ ਨੇ ਸਵਾਲ ਚੁੱਕਿਆ ਹੈ ਕਿ ਮੰਦਿਰ ਦੀ ਤਾਮੀਰ ਵਾਸਤੇ ਆਵਾਮ ਦੇ ਕੋਲੋਂ ਹਜ਼ਾਰਾਂ ਕਰੋੜਾਂ ਰੁਪਈਆ ਇਕੱਠਾ ਕੀਤਾ ਤੁਸੀਂ। ਸਿਰਫ ਇਹ ਮਾਲੀ ਇਤਾਵਨ ਨਹੀਂ ਸੀ ਹੈਗਾ, ਇਹ ਉਹਨਾਂ ਦੀ ਅਕੀਦਤ ਦਾ ਇਜ਼ਹਾਰ ਸੀ। ਹੁਣ ਆਪੋਜੀਸ਼ਨ ਦਾ ਇਹ ਕਹਿਣਾ ਹੈ ਕਿ ਅਗਰ ਆਵਾਮ ਨੇ ਇੰਨਾ ਇਤਮਾਦ ਕੀਤਾ ਤਾਂ ਆਵਾਮ ਨੂੰ ਇਹ ਵੀ ਤਾਂ ਦੱਸਿਆ ਜਾਵੇ ਨਾ ਕਿ ਵੀ ਇਹ ਰਕਮ ਜਮ੍ਹਾਂ ਕਿੰਨੀ ਹੋਈ ਸੀ। ਜਾਂ ਤਾਂ ਤੁਸੀਂ ਦੱਸੋ ਕਿ ਭਾਈ ਜਿੰਨੇ ਪੈਸੇ ਇਕੱਠੇ ਹੋਏ ਸੀ ਉਹ ਸਾਰੇ ਹੀ ਲਾ ਦਿੱਤੇ, ਉਹਦੀ ਡਿਟੇਲ ਦੇ ਦਿਓ। ਪਾਕਿਸਤਾਨ ਦੇ ਵਿੱਚ ਤਾਂ ਹਰ ਮਸਲੇ ਨੂੰ ਬੜਾ ਹਾਈਲਾਈਟ ਕਰਦੇ ਆ। ਹੁਣ ਰਾਮ ਮੰਦਿਰ ਵਾਲੇ ਮਾਮਲੇ ਦੇ ਉੱਤੇ ਕੀ ਭਾਰਤ ਨੂੰ ਸੱਪ ਸੁੰਘ ਗਿਆ? ਹਾਈਲਾਈਟ ਕਰੋ ਨਾ ਆਪਣੇ ਮੀਡੀਆ ਦੇ ਉੱਤੇ, ਆਪਣੇ ਟੀਵੀ ਚੈਨਲਸ ਦੇ ਉੱਤੇ ਕਿ ਰਾਮ ਮੰਦਿਰ ਦਾ ਪੈਸਾ ਮੋਦੀ ਸਰਕਾਰ ਹੜੱਪ ਕਰ ਗਈ ਹੈ। ਬਿਸਮਿल्लाहिर्रहमानिर्रहीम, अस्सलाम वालेकुम। ਤੁਸੀਂ ਦੇਖ ਰਹੇ ਹੋ 360 डिजिटल पंजाबी और मैं हाँ थोड़ी मेज़बान शुमाइला नियाज़। अच्छा, वैसे वेरीएशनस का होना बहुत ਜ਼ਰੂਰੀ है। ਅੱਜ ਕੈਮਰਾਮੈਨ ਨੇ ਆਖਿਆ ਕਿ ਜਨਾਬ ਜਿਹਦਾ ਕਿ ਟੇਬਲ ਪਿਆ ਹੁੰਦਾ ਨਾ ਉਹ ਨਹੀਂ ਰੱਖਣਾ, ਅਸੀਂ ਤਾਂ ਸਟੈਂਡ ਹੀ ਲਾਉਂਦੇ ਹਾਂ ਇੱਥੇ। ਬਹਰਹਾਲ ਇਹ ਨਵੀਂ ਵੈਰਾਈਟੀ ਉਹਨੇ ਪਾਈ ਹੈ, ਦੇਖਣ ਤੇ ਕਿਦਾਂ ਦਾ ਫਰੇਮ ਲੱਗਦਾ ਪਿਆ ਮੈਨੂੰ ਨਹੀਂ ਪਤਾ, ਲੇਕਿਨ ਅੱਜ ਦਾ ਜਿਹੜਾ ਵਲੌਗ ਹੈ ਉਹਦੇ ਬਾਰੇ 'ਚ ਮੈਨੂੰ ਚੰਗੀ ਤਰ੍ਹਾਂ ਪਤਾ ਹੈ, ਠੀਕ ਹੈ, ਕਿਉਂਕਿ ਇਸ ਵਲੌਗ ਦੇ ਵਿੱਚ ਜ਼ਿਕਰ ਕਰਨਾ ਇੱਕ ਬੰਦਾ ਪੈਸੇ ਖਾ ਕੇ ਭੱਜ ਗਿਆ, ਠੀਕ ਹੈ, ਔਰ ਪੈਸੇ ਖਾ ਕੇ ਵੀ ਕਿਤੇ ਨਾਂ ਤੇ ਗਿਆ ਮਜ਼ਹਬ ਦੇ ਨਾਮ ਦੇ ਉੱਤੇ। ਰਾਮ ਮੰਦਿਰ ਦੀ ਇਹ ਕਹਾਣੀ ਹੈ, ਇਸ ਮੰਦਿਰ ਦੇ ਵਿੱਚ ਕਿੰਨਾ ਕਪੜਾ ਕੀਤਾ ਗਿਆ, ਇਸ ਬਾਰੇ 'ਚ ਵਲੌਗ ਅੱਜ ਦਾ ਸ਼ੁਰੂ ਕਰਦੇ ਹਾਂ। ਸੋ ਜਨਾਬੇ ਵਾਲਾ ਰਾਮ ਮੰਦਿਰ ਇੱਕ ਵਾਰੀ ਫਿਰ ਖਬਰਾਂ ਦੇ ਵਿੱਚ ਹੈ, ਲੇਕਿਨ ਇਸ ਵਾਰੀ ਕੋਈ ਇਫਤਤਾਹ ਨਹੀਂ ਇਹਦਾ ਹੋਇਆ, ਨਾ ਕੋਈ ਮਜ਼ਹਬੀ ਤਕਰੀਬ ਹੋਈ ਹੈ, ਨਾ ਕੋਈ ਤਾਰੀਖੀ ਫੈਸਲਾ। ਇਸ ਵਾਰੀ ਗੱਲਬਾਤ ਇਹ ਹੈ ਕਿ ਜਿਹੜਾ ਇੰਨਾ ਪੈਸਾ ਚੰਦਾ ਇਕੱਠਾ ਹੋਇਆ ਸੀ ਇੰਨੇ ਸਾਲਾਂ ਤੋਂ ਰਾਮ ਮੰਦਿਰ ਦੀ ਤਾਮੀਰ ਦੇ ਨਾਮ ਦੇ ਉੱਤੇ ਪੂਰੇ ਅਖੰਡ ਭਾਰਤ ਦੇ ਵਿੱਚ ਜਮ੍ਹਾਂ ਕੀਤਾ, ਉਹ ਗਿਆ ਕਿੱਧਰਲੇ ਪਾਸੇ? ਸਵਾਲ ਇਹ ਨਹੀਂ ਕਿ ਮੰਦਿਰ ਬਣਿਆ ਸੀ ਜਾਂ ਨਹੀਂ ਬਣਿਆ, ਸਵਾਲ ਤਾਂ ਇਹ ਸੀ ਕਿ ਜਦੋਂ ਇੰਨੇ ਕਰੋੜਾਂ ਲੋਕਾਂ ਨੇ ਆਪਦੇ ਅਕੀਦੇ ਦੇ ਕਰਕੇ ਆਪਦੇ ਇਤਮਾਦ ਦੇ ਕਰਕੇ ਤੁਹਾਨੂੰ 1-1 ਰੁਪਈਆ ਕਰਕੇ ਚੰਦਾ ਦਿੱਤਾ, ਤੁਸੀਂ ਉਹ ਚੰਦੇ ਦੇ ਨਾਲ ਕੀ ਕੀਤਾ? ਆਪਦੇ ਕਿਸੇ ਧੀ ਭੈਣ ਦਾ ਵਿਆਹ ਕਰ ਲਿਆ? ਕੀਤਾ ਕੀ ਹੈ? ਆਵਾਮ ਉਸ ਚੰਦੇ ਦਾ ਹਿਸਾਬ ਮੰਗਦੀ ਪਈ। ਰਾਮ ਮੰਦਿਰ ਦੀ ਕਹਾਣੀ ਤੁਸੀਂ ਇਗਨੋਰ ਨਹੀਂ ਕਰ ਸਕਦੇ, ਔਰ ਇਹ ਮਾਮਲਾ ਇਸ ਵਾਸਤੇ ਵੀ ਬੜਾ ਇੰਪੋਰਟੈਂਟ ਹੈ ਕਿਉਂਕਿ ਦੇਖੋ ਰਾਮ ਮੰਦਿਰ ਜਿਹੜਾ ਹੈ ਉਹ ਕੋਈ ਸਿਰਫ ਔਰ ਸਿਰਫ ਇੱਕ ਇਬਾਦਤਗਾਹ ਦਾ ਮਨਸੂਬਾ ਨਹੀਂ ਸੀ, ਬਲਕਿ ਤੁਹਾਨੂੰ ਪਤਾ ਕਿ ਕਈ ਦਹਾਈਆਂ ਤੋਂ ਜਿਹੜੀ ਭਾਰਤੀ ਜਿਹੜੀ ਸਿਆਸਤ ਹੈਗੀ ਹੈ ਔਰ ਸਭ ਤੋਂ ਉਹਦਾ ਤਾਕਤਵਰ ਇਹ ਜਿਹੜਾ ਇੰਤਖਾਬੀ ਨਾਰਾ ਹੈ ਉਹ ਵੀ ਇਹਦਾ ਇਹੀ ਹੁੰਦਾ ਸੀ। ਲੱਖਾਂ ਲੋਕ ਇਸ ਤਹਿਰੀਕ ਦੇ ਵਿੱਚ ਜਜ਼ਬਾਤੀ ਤੌਰ ਦੇ ਉੱਤੇ ਜੁੜੇ ਰਹੇ, ਹਜ਼ਾਰਾਂ ਇਜਤਮਾਤ ਵੀ ਹੋਏ, ਰੈਲੀਆਂ ਵੀ ਕੱਢੀਆਂ ਗਈਆਂ ਔਰ ਆਖਿਰਕਾਰ ਜਿਹੜਾ ਹੈ ਨਾ ਉਹ ਇਹ ਜਿਹੜਾ ਰਾਮ ਮੰਦਿਰ ਹੈ ਉਹ ਤਾਮੀਰ ਹੋਇਆ। ਜਦੋਂ ਜਨਾਬੇ ਵਾਲਾ ਮੰਦਿਰ ਬਣ ਗਿਆ ਤਾਂ ਲੋਕਾਂ ਨੇ ਇਹ ਸਮਝਿਆ ਕਿ ਹੁਣ ਮਾਮਲਾ ਟਾਈਮ ਫਿਸ਼ ਖਤਮ ਹੋ ਗਿਆ, ਲੇਕਿਨ ਫਿਰ ਇੱਕ ਨਵੀਂ ਜਿਹੜੀ ਬਹਿਸ ਹੈ ਉਹ ਛਿੜ ਗਈ। ਉਹ ਬਹਿਸ ਇਹ ਸੀ ਕਿ ਜਿਹੜਾ ਇਹ ਪੈਸਾ ਰਾਮ ਮੰਦਿਰ ਵਾਸਤੇ ਇਕੱਠਾ ਕੀਤਾ ਇਹਦੀ ਸ਼ਫਾਫੀਅਤ ਇਹ ਕਿੱਥੇ ਇਸਤੇਮਾਲ ਹੋਇਆ, ਇਹਦੇ ਨਾਲ ਕੀ ਕੀਤਾ, ਇਹਦੇ ਬਾਰੇ 'ਚ ਉੱਠੇ ਬਹੁਤ ਸਾਰੇ ਸਵਾਲਾਤ। ਆਪੋਜੀਸ਼ਨ ਜਮਾਤਾਂ ਨੇ ਸਵਾਲ ਚੁੱਕਿਆ ਹੈ ਕਿ ਮੰਦਿਰ ਦੀ ਤਾਮੀਰ ਵਾਸਤੇ ਆਵਾਮ ਦੇ ਕੋਲੋਂ ਹਜ਼ਾਰਾਂ ਕਰੋੜਾਂ ਰੁਪਈਆ ਇਕੱਠਾ ਕੀਤਾ ਤੁਸੀਂ। ਮੁਲਕ ਦੇ ਤਕਰੀਬਨ ਹਰ ਚੱਪੇ ਦੇ ਵਿੱਚੋਂ, ਹਰ ਸ਼ਹਿਰ ਦੇ ਵਿੱਚੋਂ, ਹਰ ਪਿੰਡ ਦੇ ਵਿੱਚੋਂ, ਹਰ ਰਿਆਸਤ ਦੇ ਵਿੱਚੋਂ ਇਹ ਤੁਸੀਂ ਚੰਦਾ ਮੁਹਿੰਮ ਜਿਹੜੀ ਨਾ ਉਹ ਚਲਾਈ ਹੈ ਔਰ ਚੰਦਾ ਇਕੱਠਾ ਕੀਤਾ। ਲੋਕਾਂ ਨੇ ਜਿਹੜਾ ਜਿੰਨੇ ਜੋਗੇ ਹੈਗੇ ਸੀ ਉਹਨਾਂ ਨੇ ਇਸ ਦੇ ਵਿੱਚ ਜਿਹੜਾ ਨਾ ਉਹ ਚੰਦਾ ਦਿੱਤਾ। ਕਿਸੇ ਨੇ 100 ਰੁਪਈਆ ਦਿੱਤਾ, ਕਿਸੇ ਨੇ 1000 ਦਿੱਤਾ, ਚਲੋ ਜਿੰਨੇ ਵੀ ਜਿਹਦੀ ਹਿੰਮਤ ਸੀ ਨਾ ਉਹਨੇ ਉਹਨਾਂ ਆਤਿਆ ਦਿੱਤਾ। ਸਿਰਫ ਇਹ ਮਾਲੀ ਇਤਾਵਨ ਨਹੀਂ ਸੀ ਹੈਗਾ, ਇਹ ਉਹਨਾਂ ਦੀ ਅਕੀਦਤ ਦਾ ਇਜ਼ਹਾਰ ਸੀ, ਚਾਹੇ ਉਹ ਕਿਸੇ ਵੀ ਮਜ਼ਹਬ ਤੋਂ ਹੋਣ, ਉਹਨਾਂ ਦੀ ਅਕੀਦਤ ਸੀ ਨਾ। ਹੁਣ ਆਪੋਜੀਸ਼ਨ ਦਾ ਇਹ ਕਹਿਣਾ ਹੈ ਕਿ ਅਗਰ ਆਵਾਮ ਨੇ ਇੰਨਾ ਇਤਮਾਦ ਕੀਤਾ ਤਾਂ ਆਵਾਮ ਨੂੰ ਇਹ ਵੀ ਤਾਂ ਦੱਸਿਆ ਜਾਵੇ ਨਾ ਕਿ ਵੀ ਇਹ ਰਕਮ ਜਮ੍ਹਾਂ ਕਿੰਨੀ ਹੋਈ ਸੀ, ਯਾਨੀ ਇਹ ਪੈਸੇ ਇਕੱਠੇ ਕਿੰਨੇ ਹੋਏ ਸੀ ਔਰ ਕਿੰਨੇ ਖਰਚ ਹੋਏ ਔਰ ਕਿਸ ਤਰ੍ਹਾਂ ਇਹ ਬਚੇ ਨੇ, ਔਰ ਜਿਹੜੀ ਬਾਕੀ ਰਕਮ ਬਚੀ ਹੈ ਉਹ ਇਸ ਟਾਈਮ ਕਿੱਥੇ ਹੈ। ਜਾਂ ਤਾਂ ਤੁਸੀਂ ਦੱਸੋ ਕਿ ਭਾਈ ਜਿੰਨੇ ਪੈਸੇ ਇਕੱਠੇ ਹੋਏ ਸੀ ਉਹ ਸਾਰੇ ਹੀ ਲਾ ਦਿੱਤੇ, ਉਹਦੀ ਡਿਟੇਲ ਦੇ ਦਿਓ। ਬੀਜੇਪੀ ਔਰ ਰਾਮ ਜਨਮ ਭੂਮੀ ਟਰਸਟ ਜਿਹੜਾ ਹੈਗਾ ਇਹਨਾਂ ਇਲਜ਼ਾਮਾਤ ਨੂੰ ਮੁਸਤਰਦ ਕਰਦਾ ਹੈ। ਉਹਨਾਂ ਦਾ ਕਹਿਣਾ ਹੈ ਕਿ ਇਹ ਸਾਰਾ ਕੁਝ ਇੱਕ ਸਿਆਸੀ ਡਰਾਮਾ ਹੈ, ਸਿਆਸਤ ਦੇ ਉੱਤੇ ਜਿਹੜਾ ਪੋਚਾ ਪਾਚਾ ਜਿਹਾ ਹੈ ਉਹ ਮਾਰਦੇ ਪਏ ਹੈ
ਕਿਉਂਕਿ ਆਪੋਜੀਸ਼ਨ ਦੇ ਕੋਲੇ ਆਵਾਮੀ ਹਮਾਇਤ ਦਾ ਕੋਈ ਮੁਅੱਸਰ ਇਸ਼ੂ ਜਿਹੜਾ ਉਹਨੂੰ ਨਹੀਂ ਮੌਜੂਦ ਹੈਗਾ। ਇਸ ਵਾਸਤੇ ਉਹ ਰਾਮ ਮੰਦਿਰ ਜਿਹੜਾ ਹੈਗਾ ਉਹਨੂੰ ਇੱਕ ਹਸਾਸ ਮਜ਼ਹਬੀ ਮਾਮਲੇ ਦੇ ਵਾਸਤੇ ਜਿਹੜਾ ਨਾ ਉਹਨੂੰ ਮੁਤਨਾਜ਼ਾ ਬਣਾਉਣ ਦੀ ਕੋਸ਼ਿਸ਼ ਕਰਦੇ ਪਏ। ਔਰ ਉਹਨਾਂ ਦੇ ਮੁਤਾਬਿਕ ਮੰਦਿਰ ਦੀ ਤਾਮੀਰ ਮੁਕੰਮਲ ਹੋ ਗਈ ਹੈ। ਅਖਰਾਜਾਤ ਜਿਹੜੇ ਨੇ ਉਹ ਸਾਰਾ ਕੁਝ ਕੁਆਇਦ ਦੇ ਮੁਤਾਬਿਕ ਹੀ ਹੋਇਆ। ਔਰ ਜਿਨ੍ਹਾਂ ਲੋਕਾਂ ਨੇ ਇਤਰਾਜ਼ ਕੀਤਾ ਹੈ ਉਹ ਸਬੂਤ ਲੈ ਆਣ। ਤਾਂ ਸਬੂਤ ਤੁਸੀਂ ਕਿੱਥੋਂ ਛੱਡੋਗੇ? ਤੁਸੀਂ ਸਿਰਫ ਮੀਡੀਆ ਦੇ ਉੱਤੇ ਇਸ ਤਰ੍ਹਾਂ ਦੇ ਬਿਆਨਾਤ ਦਿੱਤੇ ਜਾਂਦੇ ਹੈ, ਹੋਰ ਕੁਝ ਵੀ ਨਹੀਂ। ਵੈਸੇ ਪਾਕਿਸਤਾਨ ਦੇ ਵਿੱਚ ਮਜ਼ਹਬ ਦੇ ਉੱਤੇ ਬਹੁਤ ਸਾਰੀਆਂ ਗੱਲਾਂ ਕਰਦੇ ਆ ਇਹਨਾਂ ਦੇ ਸੋਸ਼ਲ ਮੀਡੀਆ ਦੇ ਉੱਤੇ ਬਹਿ ਕੇ। ਤੁਹਾਡੇ ਭਾਰਤ ਦੇ ਵਿੱਚ ਹਿੰਦੂ ਮਜ਼ਹਬ ਨੂੰ ਲੈ ਕੇ ਹੀ ਕਿੰਨੇ ਸਾਰੇ ਤਜ਼ਾਦਾਤ ਪਾਏ ਜਾਂਦੇ ਨੇ, ਕਿੰਨਾ ਫਰਕ ਹੈ, ਉਹਦੇ ਉੱਤੇ ਵੀ ਗੱਲ ਕਰ ਰਿਹਾ ਕਰੋ। ਇੱਕ ਬੁਨਿਆਦੀ ਸਵਾਲ ਪੈਦਾ ਹੁੰਦਾ ਇਹ ਵਾਲਾ ਕਿ ਅਗਰ ਕਿਸੇ ਮਜ਼ਹਬੀ ਜਾਂ ਫਲਾਹੀ ਮਨਸੂਬੇ ਵਾਸਤੇ ਆਵਾਮ ਕੋਲੋਂ ਪੈਸਾ ਇਕੱਠਾ ਕੀਤਾ ਗਿਆ ਤਾਂ ਉਹਦਾ ਹਿਸਾਬ ਦੇਣਾ ਜ਼ਰੂਰੀ ਨਹੀਂ। ਬਹਰਹਾਲ ਰਾਮ ਮੰਦਿਰ ਦੇ ਵਾਸਤੇ ਪੂਰੇ ਭਾਰਤ ਦੇ ਕੋਲ ਜਿੰਨਾ ਚੰਦਾ ਇਕੱਠਾ ਕੀਤਾ ਗਿਆ ਹੈ ਉਹਦੇ ਵਾਸਤੇ ਹਿਸਾਬ ਦੇਣਾ ਤਾਂ ਜ਼ਰੂਰੀ ਹੈ ਨਾ। ਦੁਨੀਆ ਭਰ ਦੇ ਵਿੱਚ ਬਹੁਤ ਸਾਰੇ ਜਿਹੜੇ ਫਲਾਹੀ ਇਦਾਰੇ ਨੇ ਉਹ ਵੀ ਹੋ ਗਏ ਜਾਂ ਮਜ਼ਹਬੀ ਤਾਮੀਰਾਤ ਹੁੰਦੀਆਂ ਨੇ ਉਹ ਵੀ ਹੋ ਗਈਆਂ, ਤਾਂ ਉਹ ਵੀ ਸਾਲਾਨਾ ਇੱਕ ਰਿਪੋਰਟ ਜਾਰੀ ਕਰਦੀਆਂ ਨੇ ਤਾਂ ਕਿ ਆਵਾਮ ਨੂੰ ਉਹਨਾਂ ਦੇ ਚੰਦੇ ਦਾ ਹਿਸਾਬ ਦਿੱਤਾ ਜਾਵੇ। ਪਾਕਿਸਤਾਨ ਦੇ ਵਿੱਚ ਤਾਂ ਹਰ ਮਸਲੇ ਨੂੰ ਬੜਾ ਹਾਈਲਾਈਟ ਕਰਦੇ ਆ। ਹੁਣ ਰਾਮ ਮੰਦਿਰ ਵਾਲੇ ਮਾਮਲੇ ਦੇ ਉੱਤੇ ਕੀ ਭਾਰਤ ਨੂੰ ਸੱਪ ਸੁੰਘ ਗਿਆ? ਹਾਈਲਾਈਟ ਕਰੋ ਨਾ ਆਪਣੇ ਮੀਡੀਆ ਦੇ ਉੱਤੇ, ਆਪਣੇ ਟੀਵੀ ਚੈਨਲਸ ਦੇ ਉੱਤੇ ਕਿ ਰਾਮ ਮੰਦਿਰ ਦਾ ਪੈਸਾ ਮੋਦੀ ਸਰਕਾਰ ਹੜੱਪ ਕਰ ਗਈ ਹੈ। ਇਹ ਜਿਹੜੇ ਮੋਦੀ ਸਰਕਾਰ ਦੇ ਜਿਹੜੇ ਆਥੋਰਾਈਜ਼ਡ ਜਿਹੜੇ ਗੁੰਡੇ ਨੇ ਜਿਨ੍ਹਾਂ ਦੇ ਕੋਲੇ ਬਕਾਇਦਾ ਲਾਇਸੈਂਸ ਹੈ ਗੁੰਡਾਗਰਦੀ ਦਾ, ਇਹ ਜਿਹੜੇ ਬੀਜੇਪੀ ਦੇ ਗੁੰਡੇ ਨੇ ਇਹ ਉਹਨਾਂ ਦੇ ਕੋਲੇ ਲਾਇਸੈਂਸ ਹੈ। ਪੁੱਛੋ ਨਾ ਵੀ ਕੀ ਕੀਤਾ ਉਹਨਾਂ ਪੈਸਿਆਂ ਦਾ, ਉਹ ਚੰਦਾ ਕਿੱਧਰ ਗਿਆ? ਨਹੀਂ, ਉਹ ਗਰੀਬ ਆਵਾਮ ਦਾ ਪੈਸਾ ਇਕੱਠਾ ਕਰਕੇ ਤੇ ਡਕਾਰ ਵੀ ਨਹੀਂ ਮਾਰਿਆ। ਅਗਰ ਰਾਮ ਮੰਦਿਰ ਦੇ ਵਿੱਚ ਰਾਮ ਮੰਦਿਰ ਦੇ ਚੰਦੇ ਦੇ ਵਿੱਚ ਕੋਈ ਵੀ ਹੇਰਾ ਫੇਰੀ ਨਹੀਂ ਕੀਤੀ ਗਈ ਤਾਂ ਫਿਰ ਇੰਨੀ ਹਿਚਕਿਚਾਹਟ ਕਾਦੇ ਵਾਸਤੇ? ਸੋਸ਼ਲ ਮੀਡੀਆ ਦੇ ਉੱਤੇ ਬਹੁਤ ਜ਼ਿਆਦਾ ਇਹ ਬਹਿਸ ਚੱਲਦੀ ਪਈ ਹੈ। ਇੱਕ ਤਬਕਾ ਤਾਂ ਖੈਰ ਕਹਿੰਦਾ ਹੈ ਕਿ ਜੀ ਇਹ ਅਕੀਦੇ ਦਾ ਮਾਮਲਾ ਹੈ, ਇਹਦੇ ਉੱਤੇ ਸਵਾਲ ਨਹੀਂ ਚੁੱਕਣਾ ਚਾਹੀਦਾ, ਇਹ ਮਜ਼ਹਬੀ ਜਜ਼ਬਾਤ ਨੂੰ ਮਜਰੂਹ ਕਰਦਾ ਹੈ। ਦੂਸਰਾ ਤਬਕਾ ਕਹਿੰਦਾ ਹੈ ਕਿ ਸਵਾਲ ਇਹ ਅਕੀਦੇ ਦੇ ਉੱਤੇ ਦੀ ਗੱਲ ਨਹੀਂ ਹੈ ਬਲਕਿ ਮਾਲੀ ਸ਼ਫਾਫੀਅਤ ਹੈ। ਯਾਨੀ ਭਾਰਤ ਜਿਹੜਾ ਹੈ, ਮੇਰੀ ਭਾਰਤੀ ਹਕੂਮਤ ਜਿਹੜੀ ਹੈ ਉਹ ਆਪਦੀ ਆਵਾਮ ਨੂੰ ਜਿੰਨਾ ਲੁੱਟਦੀ ਹੈ ਉਹਦਾ ਕਮ ਸੇ ਕਮ ਹਿਸਾਬ ਤਾਂ ਦੇਵੇ। ਅਗਰ ਕੋਈ ਸ਼ਖਸ ਮੰਦਰ, ਮਸਜਿਦ, ਗੁਰਦੁਆਰਾ ਜਾਂ ਚਰਚ ਵਾਸਤੇ ਚੰਦਾ ਦਿੰਦਾ ਹੈ ਤਾਂ ਉਹਨੂੰ ਇਹ ਜਾਣਨ ਦਾ ਪੂਰਾ ਹੱਕ ਹੈ ਕਿ ਉਹਦਾ ਇਹ ਪੈਸਾ, ਉਹਦਾ ਇਹ ਚੰਦਾ ਕਿੱਥੇ ਇਸਤੇਮਾਲ ਹੁੰਦਾ ਪਿਆ। ਇਹਤਸਾਬ ਨੂੰ ਮਜ਼ਹਬ ਦੇ ਖਿਲਾਫ ਕਰਾਰ ਦੇਣਾ ਇਹ ਬਿਲਕੁਲ ਵੀ ਦੁਰਸਤ ਨਹੀਂ ਹੈਗਾ, ਕਿਉਂਕਿ ਜਿਹੜਾ ਇਹ ਇਹਤਸਾਬ ਹੈ ਇਹਦਾ ਜਵਾਬ ਦੇਣਾ ਇਹ ਵੀ ਈਮਾਨ ਦਾ ਹਿੱਸਾ ਹੈ। ਲੇਕਿਨ ਮੋਦੀ ਸਰਕਾਰ ਦੇ ਵਿੱਚ ਇਮਾਨਤਦਾਰੀ ਛੱਡੋ, ਇਮਾਨਤ ਦਾ ਅਲਿਫ ਵੀ ਨਹੀਂ ਹੈਗਾ। ਬਹਰਹਾਲ ਇਹ ਕਹਾਣੀ ਤਾਂ ਸਿਰਫ ਇੱਕ ਰਾਮ ਮੰਦਿਰ ਦੀ ਹੈ ਨਾ। ਰਾਮ ਮੰਦਿਰ ਦੇ ਵਿੱਚ ਜਿਹੜਾ ਘਪਲਾ ਕੀਤਾ ਹੈ ਉਹਦੇ ਉੱਤੇ ਬਹਿਸ ਹੁੰਦੀ ਪਈ ਹੈ। ਭਾਰਤ ਦੇ ਵਿੱਚ ਹੋਰ ਕਿੰਨੇ ਮੰਦਿਰ ਹੋਣਗੇ ਜਿਨ੍ਹਾਂ ਦੀ ਤਾਮੀਰ ਵਾਸਤੇ ਪੂਰੇ ਭਾਰਤ ਦੇ ਕੋਲੋਂ ਚੰਦਾ ਇਕੱਠਾ ਕੀਤਾ ਹੋਏਗਾ। ਲੇਕਿਨ ਅਗਰ ਇਸ ਭਾਰਤ ਦੇ ਕੋਲੋਂ ਭਾਰਤੀ ਆਵਾਮ ਵੀ ਜਵਾਬ ਮੰਗੇ ਤਾਂ ਅਕਲੀਤਾਂ ਦੇ ਵਾਸਤੇ ਤਾਂ ਤੁਹਾਨੂੰ ਪਤਾ ਹੀ ਹੈ ਕਿ ਵੀ ਕੀ ਸਲੂਕ ਕਰਦੇ ਕੀ ਨਹੀਂ ਕਰਦੇ। ਅਗਰ ਭਾਰਤ ਦੇ ਵਿੱਚ ਹਿੰਦੂ ਵੀ ਜਿਹੜਾ ਹੈ ਨਾ ਉਹ ਵੀ ਸਵਾਲ ਕਰੇ ਤਾਂ ਬੀਜੇਪੀ ਔਰ ਮੋਦੀ ਸਰਕਾਰ ਉਹਨੂੰ ਵੀ ਗੱਦਾਰ ਕਰਾਰ ਦੇ ਦਿੰਦੀ ਹੈ। ਮੇਰੇ ਖਿਆਲ 'ਚ ਅਗਰ ਭਾਰਤ ਦੇ ਵਿੱਚ ਹਿੰਦੂ ਵੀ ਅਗਰ ਕੋਈ ਸਵਾਲ ਕਰਦਾ ਹੈ ਆਪਣੇ ਹੱਕ ਦੇ ਵਿੱਚ ਤਾਂ ਉਹਦੇ ਤੇ ਵੀ ਟੈਗ ਲਾ ਦਿੰਦੇ ਕਿ ਜੀ ਇਹ ਤਾਂ ਪਾਕਿਸਤਾਨ ਦਾ ਏਜੰਟ ਹੈ। ਲੇਕਿਨ ਕਦੀ ਵੀ ਆਪ ਦਾ ਇਹਤਸਾਬ ਨਹੀਂ ਕਰਨਾ। ਇਹ ਪਹਿਲੇ ਭਾਰਤੀ ਆਪਦੀ ਆਵਾਮ ਨਾਲ ਵੀ ਝੂਠ ਬੋਲਦੇ ਹੈ ਤਾਂ ਜ਼ਲੀਲ ਹੋਏ, ਦੁਨੀਆ ਦੇ ਵਿੱਚ ਵੀ ਝੂਠ ਬੋਲਦੇ ਹੈ, ਜ਼ਲੀਲ ਹੋਏ। ਇਹ ਹਕੀਕਤ ਹੈ। ਇਹ ਸਾਰੀਆਂ ਚੀਜ਼ਾਂ ਇਸ ਚੀਜ਼ ਦੀ ਅਕਾਸ਼ੀ ਕਰਦੀਆਂ ਹੈ ਕਿ ਭਾਰਤ ਦਾ ਜਿਹੜਾ ਮੁਕੱਦਰ ਹੈ ਨਾ ਮਜ਼ੀਦ ਤਾਰੀਖ ਹੁੰਦਾ ਪਿਆ। ਬਹਰਹਾਲ ਇਹ ਵਲੌਗ ਆਪਾਂ ਖਤਮ ਕਰਦੇ ਹਾਂ ਇੱਥੇ। ਰਾਮ ਮੰਦਿਰ ਦੀ ਜਿਹੜੀ ਕਹਾਣੀ ਹੈ ਵੀ ਇਹ ਚੰਦਾ ਕਿਹੜੇ ਪਾਸੇ ਨੂੰ ਗਿਆ ਹੈ ਇਹ ਕਿਸੇ ਆਉਣ ਵਾਲੇ ਵਲੌਗ 'ਚ ਆਪਾਂ ਡਿਸਕਸ ਕਰਾਂਗੇ। ਇੱਥੋਂ ਇਜਾਜ਼ਤ ਦਿਓ, ਤੁਹਾਨੂੰ ਮੁਲਾਕਾਤ ਹੁੰਦੀ ਹੈ ਅਗਲੇ ਵਲੌਗ ਦੇ ਵਿੱਚ। ਉਦੋਂ ਰਹੀ ਅੱਲਾ ਨੇ ਕੇ ਬਾਨ।